ਬਾਲਾਗਾਡੀ, ਅੱਛੂ ਬਾਰਲਾ ਤੇ ਛੀਦੀ ਇਹ ਉਹ ਤਿੰਨ ਬਦਮਾਸ਼ ਸਨ ਜਿਨ੍ਹਾਂ ਲਾਹੌਰ ਦੇ ਵਿੱਚ ਕਿਰਾਏ ਤੇ ਬੰਦੇ ਮਾਰਨ ਦੀ ਰਿਵਾਇਤ ਸ਼ੁਰੂ ਕੀਤੀ। ਬਾਲਾਗਾਡੀ ਨੇ ਮੱਖਣ ਗੁੱਜਰ ਦੇ ਮੂੰਹ ਤੇ ਰਾਈਫਲ ਰੱਖ ਕੇ ਕਿਹੜੀ ਗੱਲ ਕੀਤੀ। ਅੱਛੂ ਤੇ ਛੀਦੀ ਰੁੱਖਾਂ ਉੱਤੇ ਪੈਸੇ ਲੱਗਦੇ ਨੇ ਦੀ ਜਿਹੜੀ ਮਿਸਾਲ ਹੈ ਉਹ ਪੂਰੀ ਕਰਕੇ ਵਿਖਾਈ। अस्सलाम वालेकुम नाज़रीन, भुलेखा टीवी ਦੇ ਨਾਲ ਮੈਂ ਆਜ਼ਮ ਤੌਕੀਰ। नाज़रीन ਅੱਜ ਜਿਹੜੇ ਤਿੰਨ ਬਦਮਾਸ਼ਾਂ ਦੀ ਸਟੋਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ, ਇਹ 80 ਤੋਂ 90 ਦੀ ਦਹਾਈ ਦੇ ਵਿੱਚ ਇਹਨਾਂ ਲਾਹੌਰ ਦੇ ਉੱਤੇ ਰਾਜ ਕੀਤਾ। ਨਾ ਸਿਰਫ ਲਾਹੌਰ ਦੇ ਉੱਤੇ ਰਾਜ ਕੀਤਾ ਬਲਕਿ ਦੱਸਿਆ ਜਾਂਦਾ ਹੈ ਕਿ ਇਹਨਾਂ ਲਾਹੌਰ ਦਾ ਅਮਨ ਜਿਹੜਾ ਉਹ ਤਬਾਹ ਕਰਕੇ ਰੱਖ ਦਿੱਤਾ। ਲਾਹੌਰ ਨੂੰ ਅੱਜ ਦੇ ਕਰਾਚੀ ਤਬਦੀਲ ਕਰਕੇ ਰੱਖ ਦਿੱਤਾ ਕਿ ਗਲੀਆਂ ਬਾਜ਼ਾਰਾਂ ਦੇ ਵਿੱਚ ਰੌਲੇ ਪੈ ਗਏ ਇਹਨਾਂ ਦੀ ਬਦਮਾਸ਼ੀ ਦੇ। ਜਿੰਦੇ ਕੋਲੋਂ ਚਾਹੁੰਦੇ ਪੱਥਾ ਲੈਂਦੇ, ਜਿਹਨੂੰ ਚਾਹੁੰਦੇ ਮਾਰ ਦਿੰਦੇ। ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਇਹਨਾਂ ਬੰਦੇ ਮਾਰੇ। ਇਹਨਾਂ ਦੀ ਦੁਸ਼ਮਣੀ ਦੀ, ਇਹਨਾਂ ਦੀ ਇਸ ਬਦਮਾਸ਼ੀ ਦੀ ਇਬਤਦਾ ਕਿਵੇਂ ਹੋਈ ਔਰ ਇਹਨਾਂ ਦਾ ਅੰਜਾਮ ਕਿਵੇਂ ਹੋਇਆ ਔਰ ਇਹ ਕਿੰਨੇ ਕੋ ਬਹਾਦਰ ਸਨ ਔਰ ਨਾਲ ਹੀ ਕਿੰਨੇ ਬੇਗੈਰਤ ਸਨ, ਇਹ ਅੱਜ ਤੁਹਾਨੂੰ ਮੈਂ ਅੱਜ ਦੇ ਵਲੌਗ ਦੇ ਵਿੱਚ ਦੱਸਾਂਗਾ। ਇਬਤਦਾ ਇੰਜ ਹੁੰਦੀ ਹੈ ਕਿ ਅੱਛੂ ਤੇ ਛੀਦੀ ਇਹ ਦੋ ਭਰਾ ਨੇ ਔਰ ਲਾਹੌਰ ਦੇ ਬਿਲਕੁਲ ਨਾਲ ਇਹਨਾਂ ਦਾ ਪਿੰਡ ਹੈ ਅਵਾਨ ਟਾਏ ਵਾਲਾ, ਬੜਾ ਮਸ਼ਹੂਰ ਪਿੰਡ ਹੈ ਅਵਾਨਾ ਦਾ। ਉੱਥੋਂ ਦੇ ਰਹਿਣ ਵਾਲੇ ਨੇ। ਉਮਰਾਂ ਨੇ ਇਹਨਾਂ ਦੀਆਂ ਉਦੋਂ 15 ਤੋਂ ਲੈ ਕੇ 17 ਸਾਲ, ਯਾਨੀ ਬੱਚੇ ਨੇ, ਯੰਗ ਨੇ ਬਿਲਕੁਲ ਹੀ। ਇਹਨਾਂ ਦਾ ਪਿਓ ਬਿੱਲ ਜਮ੍ਹਾਂ ਕਰਾਉਣ ਆਉਂਦਾ ਹੈ ਬਗਬਾਨਪੁਰ ਇੱਕ ਬੈਂਕ 'ਚ। ਬਿੱਲ ਜਮ੍ਹਾਂ ਕਰਾ ਕੇ ਜਦੋਂ ਬਾਹਰ ਨਿਕਲਦਾ ਹੈ ਤੇ ਜੂਨਾ ਬੁੱਚੜ ਨਾਂ ਦਾ ਇੱਕ ਬੰਦਾ ਹੈ, ਉਹਨੇ ਫਾਇਰਿੰਗ ਕਰਕੇ ਇਹਨਾਂ ਦੇ ਪਿਓ ਨੂੰ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਇੱਥੋਂ ਮੁੱਢ ਵੱਜਦਾ ਇਹਨਾਂ ਦੀ ਬਦਮਾਸ਼ੀ ਦਾ। ਇਹ ਹੁਣ ਭਾਵੇਂ ਯੰਗ ਨੇ ਲੇਕਿਨ ਇਹਨਾਂ ਸੋਚਿਆ ਕਿ ਅਸੀਂ ਆਪਣੇ ਪਿਓ ਦਾ ਬਦਲਾ ਲੈਣਾ ਹੈ। ਇਹਨਾਂ ਨੂੰ ਲੱਭ ਜਾਂਦਾ ਹੈ ਬਾਲਾਗਾਡੀ, ਉਹਨੂੰ ਇਹ ਆਪਣੇ ਨਾਲ ਮਿਲਾ ਲੈਂਦੇ ਨੇ। ਉਹ ਬਾਲਾਗਾਡੀ ਇਹਨਾਂ ਕੋਲ ਸਫਾਕ ਦੱਸਿਆ ਜਾਂਦਾ ਹੈ ਕਿ ਅੱਛੂ ਬਾਰਲਾ ਤੇ ਛੀਦੀ ਤੇ ਕੋਈ ਸ਼ੈ ਹੀ ਨਹੀਂ। ਬਾਲਾਗਾਡੀ ਇਹਨਾਂ ਕੋਲ ਸਫਾਕ ਸੀ ਕਿ ਉਹ ਜਿਹੜੇ ਬੰਦੇ ਨੂੰ ਮਾਰਦਾ ਸੀ ਉਸ ਬੰਦੇ ਦਾ ਢਿੱਡ ਪਾੜ ਕੇ ਉਹਦੀਆਂ ਆਂਦਰਾਂ ਬਾਹਰ ਕੱਢ ਕੇ ਉਸ ਤੋਂ ਬਾਅਦ ਉਹਨੂੰ ਦਰਿਆ ਬੁਰਦ ਕਰ ਦਿੰਦਾ ਸੀ। ਉਹ ਵੀ ਇਹਨਾਂ ਦੇ ਨਾਲ ਮਿਲ ਜਾਂਦਾ ਹੈ। ਸਭ ਤੋਂ ਪਹਿਲੇ ਇਹਨਾਂ ਜਿਹੜੀ ਚੀਜ਼ ਸੋਚੀ ਉਹ ਇਹ ਵੇ ਕਿ ਅਸੀਂ ਪੈਸਾ ਇਕੱਠਾ ਕਰੀਏ ਔਰ ਅਸੀਂ ਅਸਲਾ ਇਕੱਠਾ ਕਰੀਏ। ਇਹ ਦੋ ਕੰਮ ਕਰਨ ਵਾਸਤੇ ਇਹਨਾਂ ਕੀ ਕੰਮ ਕੀਤਾ, ਇਹਨਾਂ ਪਤਾਖੋਰੀ ਸ਼ੁਰੂ ਕਰ ਦਿੱਤੀ, ਬੰਦੇ ਅਗਵਾ ਕਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਕਿਰਾਏ ਦੇ ਉੱਤੇ ਜਿਹੜੇ ਬੰਦੇ ਮਾਰਨ ਦਾ ਰਿਵਾਜ ਉਹ ਦੱਸਿਆ ਜਾਂਦਾ ਹੈ ਕਿ ਇਹਨਾਂ ਤਿੰਨ ਬੰਦਿਆਂ ਨੇ ਸ਼ੁਰੂ ਕੀਤਾ ਹੈ। ਉਸ ਤੋਂ ਪਹਿਲੇ ਸ਼ੂਟਰਾਂ ਰਾਹੀਂ ਬੰਦੇ ਮਰਵਾਉਣ ਦਾ ਰਿਵਾਜ ਕੋਈ ਨਹੀਂ ਸੀ, ਯਾਨੀ ਇਹ ਸ਼ੂਟਰਾਂ ਵਾਲਾ ਕੰਮ ਹੀ ਇਹਨਾਂ ਸ਼ੁਰੂ ਕੀਤਾ। ਇਸ ਸਮੇਂ ਦਾ ਇੱਕ ਵਾਕਿਆ ਬੜਾ ਮਸ਼ਹੂਰ ਹੋਇਆ। ਉਹ ਇਹ ਹੋਇਆ ਕਿ ਇੱਕ ਬੰਦੇ ਕੋਲੋਂ ਇਹਨਾਂ ਭੱਥਾ ਮੰਗਿਆ। ਉਸ ਬੰਦੇ ਨੇ ਕਿਹਾ ਕਿ ਪੈਸੇ ਕੋਈ ਰੁੱਖਾਂ ਤੇ ਥੋੜ੍ਹੀ ਲੱਗਦੇ ਨੇ ਜਿਹੜੇ ਲਾ ਕੇ ਤੇ ਮੈਂ ਤੁਹਾਨੂੰ ਦੇ ਦਿਆਂ। ਖੈਰ ਇਹਨਾਂ ਉਸ ਬੰਦੇ ਨੂੰ ਅਗਵਾ ਕਰ ਲਿਆ। ਅਗਵਾ ਕਰਕੇ ਤੇ ਇੱਕ ਬੇਰੀ ਦਾ ਦਰਖਤ ਸੀ ਉਹਦੇ ਥੱਲੇ ਲਿਜਾ ਕੇ ਬਿਠਾਇਆ ਤੇ ਉਹਨੇ ਕਿਹਾ ਕਿ ਵਾਰਸਾਂ ਨੂੰ ਕਹਿ ਕੇ ਆ ਕੇ ਸਾਨੂੰ ਪੈਸੇ ਦੇ ਕੇ ਜਾਣ। ਖੈਰ ਉਹਨੇ ਵਾਰਸਾਂ ਨਾਲ ਰਾਬਤਾ ਕੀਤਾ, ਪੈਸੇ ਮੰਗਵਾਏ। ਜਦੋਂ ਪੈਸੇ ਇਹਨਾਂ ਵਸੂਲ ਕਰ ਲਿਆ ਤੇ ਨਵੀਂ ਕਹਾਣੀ ਸ਼ੁਰੂ ਕਰ ਦਿੱਤੀ। ਉਹਨੂੰ ਕਿਹਾ ਕਿ ਇੰਜ ਕਰ, ਇਹਨਾਂ ਪੈਸਿਆਂ ਦੀਆਂ ਝੰਡੀਆਂ ਬਣਾ। ਝੰਡੀਆਂ ਕਿਵੇਂ? ਜਿਵੇਂ ਬੱਚੇ ਬਣਾਉਂਦੇ ਨੇ 14 ਅਗਸਤ ਦੇ ਉੱਤੇ ਝੰਡੀਆਂ ਦੇ ਹਾਰ ਜੇ ਬਣਾਉਂਦੇ ਨੇ, ਜਾਂ ਮਸੀਤਾਂ ਸਜਾਉਣ ਲਈ ਰਬੀਉਲ ਅੱਵਲ ਦੇ ਵਿੱਚ ਅਸੀਂ ਜਾਂ ਈਦਾਂ ਦੇ ਉੱਤੇ ਮਸਜਿਦਾਂ ਨੂੰ ਸਜਾਉਂਦੇ ਹਾਂ ਝੰਡੀਆਂ ਲੈ ਕੇ। ਇੰਜ ਇਹਨਾਂ ਕਿਹਾ ਕਿ ਇਹਨਾਂ ਨੋਟਾਂ ਦੀਆਂ ਝੰਡੀਆਂ ਬਣਾ। ਉਹਨੇ ਝੰਡੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮਰਦਾ ਕੀ ਨਾ ਕਰਦਾ, ਇਹਨਾਂ ਕੋਲ ਗੰਨਾਂ ਸਨ। ਅੱਛਾ, ਹਟ ਕੇ ਇਹਨਾਂ ਜਨਾਬ ਲਈ ਸੁਰੇਸ਼ ਜਾਂ ਗੂੰਦ ਜਾਂ ਲੇਵੀ ਜੋ ਵੀ ਉਦੋਂ ਦਸਤਿਆਬ ਸੀ ਉਹ ਮੰਗਵਾ ਕੇ ਉਹਨੂੰ ਕਿਹਾ ਕਿ ਇਹ ਬੇਰੀ ਦੇ ਜਿਹੜੇ ਪੱਤੇ ਨੇ ਨਾ ਇਹਨਾਂ ਦੇ ਨਾਲ ਇਹਨਾਂ ਨੋਟਾਂ ਨੂੰ ਟੰਗ। ਉਹਨੇ ਜਨਾਬ ਲਈ ਉਹ ਪੱਤਿਆਂ ਦੇ ਉੱਤੇ ਪੈਸੇ ਜਿਹੜੇ ਨੇ ਉਹ ਟੰਗਣੇ ਸ਼ੁਰੂ ਕਰ ਦਿੱਤੇ। ਜਦੋਂ ਟੰਗੇ ਟੁੰਗੇ ਗਏ ਤਾਂ ਉਸ ਤੋਂ ਬਾਅਦ ਇਹਨਾਂ ਆਖਿਆ, ਹਾਂ ਤੂੰ ਤਾਂ ਕਹਿੰਦਾ ਹੈ ਨਾ ਕਿ ਪੈਸੇ ਕੋਈ ਰੁੱਖਾਂ ਨਾਲ ਲੱਗਦੇ ਨੇ, ਵੇਖ ਭਲਾ ਰੁੱਖ ਨਾਲ ਪੈਸੇ ਲੱਗੇ ਹੋਏ ਨੇ ਜਾਂ ਨਹੀਂ ਲੱਗੇ ਹੋਏ। ਉਹਨੇ ਕਿਹਾ ਜੀ ਲੱਗੇ ਹੋਏ ਨੇ। ਖੈਰ ਇਹਨਾਂ ਉਹਦੀ ਜਾਨ ਬਖਸ਼ੀ ਕੀਤੀ। ਉਸ ਤੋਂ ਬਾਅਦ ਇਹ ਦੱਸਦਾ ਜਾਵਾਂ ਕਿ ਇਹ ਹੁਣ ਜਿਹੜਾ ਕੰਮ ਸ਼ੁਰੂ ਇਹਨਾਂ ਬਦਮਾਸ਼ੀ ਦਾ ਕੀਤਾ ਉਹ ਤਾਂ ਬੇਸਿਕਲੀ ਇੱਥੋਂ ਸ਼ੁਰੂ ਹੋਇਆ ਕਿ ਅਸੀਂ ਪਿਓ ਦਾ ਬਦਲਾ ਲੈਣਾ ਹੈ ਜੂਨੇ ਬੁੱਚੜ ਕੋਲੋਂ। ਲੇਕਿਨ ਇਹ ਨਵੇਂ ਕੰਮ ਨੂੰ ਪੈ ਗਏ, ਇਹ ਪੈਸੇ ਇਕੱਠੇ ਕਰਨ ਦੇ ਚੱਕਰ ਨੂੰ ਪੈ ਗਏ ਔਰ ਇਹਨਾਂ ਦੇ ਉੱਤੇ ਮੁਕੱਦਮਾਤ ਦੀ ਤਾਦਾਦ ਜਿਹੜੀ ਉਹ ਵਧਣਾ ਸ਼ੁਰੂ ਹੋ ਗਈ। ਇਹਨਾਂ ਢੇਰ ਸਾਰੇ ਬੰਦੇ ਮਾਰ ਦਿੱਤੇ ਪੱਥਾਖੋਰੀ ਦੇ ਚੱਕਰ ਵਿੱਚ, ਕਿਰਾਏ ਦੇ ਕਤਲ ਦੇ ਬੜੇ ਬੰਦੇ ਮਾਰੇ ਔਰ ਬਦਤਮੀਜ਼ ਇੰਨੇ ਸਨ ਕਿ ਸਰੇ ਰਾਹ ਜਾਂਦਿਆਂ ਗਲੀ ਬਾਜ਼ਾਰ ਦੇ ਵਿੱਚ ਕਿਸੇ ਵੀ ਸ਼ਰੀਫ ਆਦਮੀ ਦੀ ਪਗੜੀ ਉਛਾਲ ਦਿੰਦੇ ਸਨ, ਕਿਸੇ ਨੂੰ ਵੀ ਗਾਲਾਂ ਕੱਢ ਦਿੰਦੇ, ਉਹਨੂੰ ਬੇਇੱਜ਼ਤ ਕਰ ਦਿੰਦੇ ਔਰ ਬੱਚਿਆਂ ਵਾਲੀਆਂ ਹਰਕਤਾਂ ਵੀ ਕਰਦੇ ਸਨ ਕਿ ਕਿਸੇ ਜਾਂਦੇ ਪਏ ਬੰਦੇ ਦੀ ਪਿੱਛੋਂ ਕਮੀਜ਼ ਕੱਢ ਦਿੰਦੇ ਸਨ। ਮਤਲਬ ਬਿਲਕੁਲ ਇਹ ਬਚਕਾਨਾ ਹਰਕਤਾਂ ਨੇ। ਖੈਰ ਉਮਰ ਵੀ ਇਹਨਾਂ ਦੀ ਇਹੀ ਸੀ ਲੇਕਿਨ ਇਹ ਇੰਨੇ ਔਛੇ ਹੋ ਚੁੱਕੇ ਸਨ। ਇਹਨਾਂ ਦਾ ਇੱਕ ਹੋਰ ਵਾਕਿਆ ਬੜਾ ਮਸ਼ਹੂਰ ਹੋਇਆ। ਗਵਾਲ ਮੰਡੀ ਦੇ ਵਿੱਚ ਮੱਖਣ ਗੁੱਜਰ ਇੱਕ ਬੜਾ ਵੱਡਾ ਨਾਂ ਹੋਇਆ ਹੈ ਜਿਹਦੇ ਉੱਤੇ ਫਿਲਮ ਵੀ ਮੱਖਣ ਗੁੱਜਰ ਬਣੀ ਹੈ ਔਰ ਉਹ ਗਵਾਲ ਮੰਡੀ ਦਾ ਸਿਰਫ ਪਾਵਾ ਨਹੀਂ ਬਲਕਿ ਪੂਰੇ ਲਾਹੌਰ ਦਾ ਪਾਵਾ ਗਿਣਿਆ ਜਾਂਦਾ ਸੀ। ਕੋਈ ਉਹਦੇ ਚੀਜ਼ ਨੇੜੇ ਨਹੀਂ ਸੀ ਆਉਂਦੀ। ਹੁੰਦਾ ਜਨਾਬ ਲਈ ਇਹ ਵੇ ਕਿ ਇਹ ਤਿੰਨੇ ਬਾਲਾਗਾਡੀ, ਅੱਛੂ ਤੇ ਛੀਦੀ ਇਹ ਗਵਾਲ ਮੰਡੀ ਆਉਂਦੇ ਨੇ। ਉੱਥੇ ਇਹਨਾਂ ਦਾ ਟਾਕਰਾ ਹੋ ਜਾਂਦਾ ਹੈ ਮੱਖਣ ਗੁੱਜਰ ਨਾਲ ਤੇ ਬਾਲਾਗਾਡੀ ਬਿਲਾ ਵਜ੍ਹਾ ਬਗੈਰ ਕਿਸੇ ਵਜ੍ਹਾ ਤੋਂ ਰਾਈਫਲ ਕੱਢਦਾ ਹੈ
ਤੇ ਉਹਦੇ ਚਿਹਰੇ ਵੱਲ ਸਾਹਮਣੇ ਕਰਕੇ ਕਹਿੰਦਾ, ਦੱਸ ਤੂੰ ਮੱਖਣ ਹੈ ਕਿ ਲੱਸੀ ਹੈ। ਮੱਖਣ ਗੁੱਜਰ ਨੂੰ ਸਮਝ ਆ ਗਈ ਕਿ ਇਹ ਜਾਂ ਤਾਂ ਕੋਈ ਪਾਗਲ ਹੈ, ਨਫਸਿਆਤੀ ਮਰੀਜ਼ ਹੈ, ਜਿਹਨੂੰ ਪਤਾ ਹੀ ਕੋਈ ਨਹੀਂ ਕਿ ਮੈਂ ਕੌਣ ਹਾਂ, ਮੈਂ ਮੱਖਣ ਗੁੱਜਰ ਹਾਂ ਤੇ ਮੇਰੇ ਵਾਲੇ ਨੇ ਰੈਫਲ ਕਰ ਦਿੱਤੀ ਹੈ, ਤੇ ਜਾਂ ਇਹ ਕੋਈ ਮੇਰੇ ਨਾਲੋਂ ਵੀ ਤਗੜਾ ਸਿਰ ਫਿਰਿਆ ਹੋਵੇ। ਲਿਹਾਜ਼ਾ ਅਗਰ ਮੈਂ ਇਹਨੂੰ ਲੱਸੀ ਕਿਹਾ ਤੇ ਇਹਨੇ ਮੈਨੂੰ ਮਾਰ ਦੇਣਾ, ਮੈਂ ਮੱਖਣ ਕਿਹਾ ਤੇ ਇਹਨੇ ਮੈਨੂੰ ਮਾਰ ਦੇਣਾ। ਮੱਖਣ ਗੁੱਜਰ ਨੇ ਕਿਹਾ ਨਹੀਂ ਮੈਂ ਲੱਸੀ ਹਾਂ। ਖੈਰ ਉੱਥੋਂ ਇਹ ਨਿਕਲ ਗਏ। ਰਸਤੇ ਵਿੱਚ ਅੱਛੂ ਇਹਨੂੰ ਪੁੱਛਦਾ ਹੈ ਬਈ ਜੇ ਉਹ ਕਹਿ ਦਿੰਦਾ ਕਿ ਮੈਂ ਮੱਖਣ ਹਾਂ ਤੇ ਫਿਰ ਤੂੰ ਕੀ ਕਰਨਾ ਸੀ। ਤੇ ਬਾਲਾ ਗਾਡੀ ਕਹਿੰਦਾ ਕਿ ਅਗਰ ਉਹ ਕਹਿੰਦਾ ਨਾ ਮੈਂ ਮੱਖਣ ਹਾਂ ਤੇ ਮੈਂ ਇਹਨੂੰ ਉੱਥੇ ਹੀ ਰਿੜਕ ਦੇਣਾ ਸੀ, ਯਾਨੀ ਮੈਂ ਰਿੜਕ ਕੇ ਇਹਦੀ ਲੱਸੀ ਬਣਾ ਦੇਣੀ ਸੀ, ਯਾਨੀ ਇਹਨੂੰ ਮੈਂ ਮਾਰ ਦੇਣਾ ਸੀ। ਇਹ ਇੰਜ ਦੇ ਪਾਗਲ ਸਨ। ਉਹਨਾਂ ਦਿਨਾਂ ਦੇ ਵਿੱਚ ਸ਼ੀਆ ਸੁੰਨੀ ਫਸਾਦ ਹੁੰਦਾ ਹੈ। ਉਸ ਝਗੜੇ ਦੀ ਵਜ੍ਹਾ ਤੋਂ ਇਹਤਜਾਜ ਸ਼ੁਰੂ ਹੋ ਜਾਂਦਾ ਹੈ, ਔਰ ਇਹਤਜਾਜ ਹੁੰਦਾ ਹੈ ਕਚਹਿਰੀ ਦੇ ਇਲਾਕੇ ਦੇ ਵਿੱਚ। ਇੱਕ ਸਿਆਸਤਦਾਨ ਜਿਹੜਾ ਇਹਨਾਂ ਨੂੰ ਪ੍ਰੋਟੈਕਟ ਕਰਦਾ ਸੀ ਉਹ ਬੁਲਾਉਂਦਾ ਹੈ ਇਹਨਾਂ ਤਿੰਨਾਂ ਨੂੰ ਕਿ ਇਹ ਜਿਹੜਾ ਮੁਜ਼ਾਹਰੀਨ ਨੇ ਇਹਨਾਂ ਨੂੰ ਮੁੰਤਸ਼ਰ ਕਰਨਾ ਕਿਸੇ ਤਰੀਕੇ ਨਾਲ। ਲੇਕਿਨ ਉਹਨੂੰ ਕੀ ਪਤਾ ਸੀ ਕਿ ਕਿਹੜੀਆਂ ਬਲਾਵਾਂ ਨੂੰ ਇਹ ਬੁਲਾਉਣ ਡਿਆ ਹੈ, ਕਿ ਇਹ ਕੋਈ ਪੁਲਿਸ ਵਾਲੇ ਨੇ ਜਿਹੜਾ ਉਹਨਾਂ ਨੂੰ ਮੁੰਤਸ਼ਰ ਕਰਨਗੇ, ਜਾਂ ਕੋਈ ਸ਼ਰੀਫ ਆਦਮੀ ਨੇ, ਜਾਂ ਇਹਨਾਂ ਦਾ ਕੋਈ ਉੱਥੇ ਅਸਰ ਹੈਗਾ। ਇਹ ਤਾਂ ਬਦਮਾਸ਼ ਲੋਕ ਨੇ। ਖੈਰ ਇਹਨਾਂ ਉਹੀ ਕੰਮ ਕੀਤਾ। ਕਹਿੰਦੇ ਨੇ ਕਿ ਇਹਨਾਂ ਉਸ ਜਲੂਸ ਦੇ ਉੱਤੇ, ਉਸ ਇਹਤਜਾਜੀ ਜਲੂਸ ਦੇ ਉੱਤੇ ਇੰਨੀ ਕੋਈ ਫਾਇਰਿੰਗ ਕੀਤੀ ਕਿ ਜਿਵੇਂ ਗੋਲੀਆਂ ਦਾ ਮੀਂਹ ਵਸਾ ਦਿੱਤਾ। ਔਰ ਉਹਦੇ ਨਤੀਜੇ ਵਿੱਚ ਕੀ ਹੋਇਆ ਕਿ 33 ਬੰਦੇ ਮੌਕੇ ਉੱਤੇ ਜਾਂ ਬਕ ਹੋ ਗਏ ਤੇ ਦਰਜਨਾਂ ਦੀ ਤਾਦਾਦ ਦੇ ਵਿੱਚ ਜ਼ਖਮੀ ਹੋ ਗਏ। ਉਹ ਤੋਂ ਇਹ ਫਰਾਰ ਹੋ ਗਏ। ਹੁਣ ਇਹ ਹਮੇਸ਼ਾ ਤੋਂ ਚੱਲਦਾ ਆ ਰਿਹਾ ਕਿ ਵੱਡੇ ਲੋਕ, ਜਾਗੀਰਦਾਰ, ਤਕੜੇ ਸਿਆਸਤਦਾਨ ਹਮੇਸ਼ਾ ਬਦਮਾਸ਼ ਬਣਾਉਂਦੇ ਵੀ ਨੇ, ਉਹਨਾਂ ਨੂੰ ਪਾਲਦੇ ਵੀ ਨੇ, ਉਹਨਾਂ ਕੋਲੋਂ ਕੰਮ ਵੀ ਲੈਂਦੇ ਨੇ। ਲੇਕਿਨ ਜਦੋਂ ਉਹ ਇੱਕ ਵਕਤ ਆਉਂਦਾ ਹੈ ਨਾ ਕਿ ਹੁਣ ਇਹ ਬਦਮਾਸ਼ ਮੈਨੂੰ ਹੀ ਪੁੱਠਾ ਪੈ ਜਾਏਗਾ, ਜਾਂ ਜੋ ਕੁਝ ਇਹਦੇ ਕੋਲ ਮੈਂ ਕਰਵਾਉਂਦਾ ਰਿਹਾ ਪੁਲਿਸ ਦੇ ਸਾਹਮਣੇ ਬਕ ਦੇਵੇਗਾ, ਉਦੋਂ ਟਿਸ਼ੂ ਪੇਪਰ ਵਾਂਗੂ ਉਹਨੂੰ ਇਸਤੇਮਾਲ ਕਰਕੇ ਤੇ ਮਰੋੜ ਕੇ ਟੋਕਰੀ ਛੋੜ ਦਿੰਦੇ ਨੇ। ਇਹਨਾਂ ਨਾਲ ਵੀ ਇੰਜ ਹੀ ਹੋਇਆ। ਖੈਰ ਉਹ ਸਿਆਸਤਦਾਨ ਨੂੰ ਪਤਾ ਲੱਗ ਗਿਆ ਕਿ ਜੇ ਹੁਣ ਇਹ ਗੱਲ ਬਾਹਰ ਆ ਗਈ ਕਿ ਇਹ ਸਾਰਾ ਕੁਝ ਤਾਂ ਮੇਰੀ ਵਜ੍ਹਾ ਤੋਂ ਹੋਇਆ ਹੈ ਤੇ ਮੇਰਾ ਸਿਆਸੀ ਕੈਰੀਅਰ ਤੇ ਇੱਕ ਪਾਸੇ ਰਹਿ ਗਿਆ, ਮੇਰੀ ਜਾਨ ਵੀ ਨਹੀਂ ਰਹਿਣੀ ਹੈਗੀ। ਲਿਹਾਜ਼ਾ ਉਹਦੀ ਵੀ ਹੁਣ ਕੋਸ਼ਿਸ਼ ਇਹ ਸੀ ਕਿ ਇਹਨਾਂ ਨੂੰ ਗ੍ਰਿਫਤਾਰ ਕਰਾਈਏ। ਇਸ ਤੋਂ ਪਹਿਲੇ ਕਿ ਮੈਂ ਇਹਨਾਂ ਦੀ ਗ੍ਰਿਫਤਾਰੀ ਵੱਲ ਜਾਵਾਂ, ਇੱਕ ਇਹਨਾਂ ਦੀ ਬੇਗੈਰਤੀ ਦਾ ਵਾਕਿਆ ਬੜਾ ਮਸ਼ਹੂਰ ਹੋਇਆ, ਉਹ ਵੀ ਤੁਹਾਨੂੰ ਦੱਸਦਾ ਜਾਵਾਂ। ਇਹਨਾਂ ਦਾ ਇੱਕ ਦੋਸਤ ਸੀ ਘੁਮਿਆਰ, ਉਹ ਵੀ ਬਦਮਾਸ਼ ਸੀ, ਔਰ ਉਹ ਕਤਲ ਹੋ ਜਾਂਦਾ ਹੈ। ਜਦੋਂ ਉਹ ਕਤਲ ਹੋ ਜਾਂਦਾ ਵੇ ਤੇ ਇਹ ਕੁਛ ਅਰਸਾ ਬਾਅਦ ਜਾਂਦੇ ਨੇ ਕਿ ਯਾਰ ਨਾ ਜਾਵੀਏ, ਉਹਦੀ ਜਿਹੜੀ ਬੇਗਮ ਹੈ ਉਹਦੇ ਨਾਲ ਤਾਜ਼ੀਅਤ ਤੇ ਘਰ ਆਵੀਏ ਜ਼ਰਾ, ਕਿ ਇਹ ਤੇ ਬਣਦਾ ਕਮ ਸੇ ਕਮ ਸਾਡਾ ਸੱਜਣ ਸੀ। ਇਹ ਖੈਰ ਉਹਦੇ ਘਰ ਜਾਂਦੇ ਨੇ ਤਾਜ਼ੀਅਤ ਵਾਸਤੇ। ਜਦੋਂ ਜਾਂਦੇ ਨੇ ਤਾਜ਼ੀਅਤ ਕਰਦੇ ਨੇ ਤੇ ਉਹਦੀ ਬੀਵੀ ਤੇ ਇਹਨਾਂ ਦੀ ਅੱਖ ਪੈ ਜਾਂਦੀ ਹੈ। ਉਹ ਘੁਮਿਆਰੀ ਬੜੀ ਸੋਹਣੀ ਸੀ। ਜਦੋਂ ਇਹਨਾਂ ਵੇਖਿਆ ਇਹਨਾਂ ਨੂੰ ਸ਼ਰਾਬ ਪੀਤੀ ਹੈ, ਔਰ ਇਹਨਾਂ ਕਿਹਾ ਕਿ ਹੁਣ ਇਹਦਾ ਕੀ ਕਰੀਏ, ਇਹ ਕਿਹੜੇ ਕੰਮ, ਇਹ ਤੇ ਕਿਸੇ ਹੋਰ ਦੇ ਕੰਮ ਆਏਗੀ। ਇਹਨਾਂ ਉਹਨੂੰ ਚੁੱਕ ਲਿਆ, ਯਾਨੀ ਪਰਜਾਈ ਨੂੰ, ਦੋਸਤ ਦੀ ਬੇਗਮ ਪਰਜਾਈ ਹੁੰਦੀ ਹੈ, ਭਾਬੀ ਹੁੰਦੀ ਹੈ, ਭੈਣ ਹੁੰਦੀ ਹੈ, ਇਹਨਾਂ ਉਹਨੂੰ ਚੁੱਕ ਲਿਆ। ਚੁੱਕ ਕੇ ਤੇ ਕਹਿੰਦੇ ਨੇ ਰੋਡ ਦੇ ਉੱਤੇ ਲਿਆ ਕੇ ਤਿੰਨਾਂ ਨੇ ਉਹਦੇ ਨਾਲ ਮੂੰਹ ਕਾਲਾ ਕੀਤਾ, ਉਹਨੂੰ ਜ਼ਿਆਦਤੀ ਦਾ ਨਿਸ਼ਾਨਾ ਬਣਾ ਕੇ ਛੱਡ ਦਿੱਤਾ। ਇਹ ਇੰਜ ਦੇ ਬੇਗੈਰਤ ਵੀ ਸਨ। ਹੁਣ ਅਸੀਂ ਆਉਂਦੇ ਹਾਂ ਇਹਨਾਂ ਦੀ ਗ੍ਰਿਫਤਾਰੀ ਦੇ ਹਵਾਲੇ ਨਾਲ ਕਿ ਗ੍ਰਿਫਤਾਰ ਕਿਵੇਂ ਹੋਏ। ਸਭ ਤੋਂ ਪਹਿਲੇ ਤੇ ਇਹ ਹੋਇਆ ਜਨਾਬ ਕਿ ਬਾਲਾ ਗੱਡੀ ਦੇ ਉੱਤੇ ਜਾ ਰਿਹਾ ਦਾਤਾ ਸਾਹਿਬ ਦੇ ਇਲਾਕੇ ਦੇ ਵਿੱਚ। ਉੱਥੇ ਟ੍ਰੈਫਿਕ ਪੁਲਿਸ ਵਾਲਾ ਜਿਹੜਾ ਹੈ ਉਹ ਕਿਸੇ ਵਜ੍ਹਾ ਤੋਂ ਇਹਨੂੰ ਰੋਕਦਾ ਹੈ ਤੇ ਉਹਦੀ ਤਲਕ ਕਲਾਮੀ ਹੋ ਜਾਂਦੀ ਹੈ। ਜਦੋਂ ਤਲਕ ਕਲਾਮੀ ਹੋ ਜਾਂਦੀ ਹੈ ਤਾਂ ਦੂਜੀ ਪੁਲਿਸ ਨੂੰ ਬੁਲਾ ਲੈਂਦਾ ਵੇ। ਦੂਜੀ ਪੁਲਿਸ ਆਉਂਦੀ ਹੈ ਤੇ ਇਹਨੂੰ ਘੇਰ ਲੈਂਦੀ ਹੈ ਤੇ ਗੱਡੀ ਦੀ ਤਲਾਸ਼ੀ ਲੈਂਦੀ ਹੈ ਤੇ ਗੱਡੀ ਦੇ ਵਿੱਚੋਂ ਕਲਾਸ਼ਨਕੋਫਾਂ ਔਰ ਰਾਕਟ ਲਾਂਚਰ ਤੱਕ ਬਰਾਮਦ ਹੁੰਦੇ ਨੇ। ਖੈਰ ਪੁਲਿਸ ਇਹਨੂੰ ਗ੍ਰਿਫਤਾਰ ਕਰਕੇ ਥਾਣੇ ਬੰਦ ਕਰ ਦਿੰਦੀ ਹੈ। ਇੰਜ ਹੀ ਕੁਝ ਥੋੜੇ ਦਿਨਾਂ ਤੋਂ ਬਾਅਦ ਹੀ ਅੱਛੂ ਬਾਰਲਾ ਜਿਹੜਾ ਹੈਗਾ ਉਹ ਵੀ ਗ੍ਰਿਫਤਾਰ ਹੋ ਜਾਂਦਾ ਹੈ। ਇਹ ਹੁਣ ਦੋਵੇਂ ਗ੍ਰਿਫਤਾਰ ਹੋ ਕੇ ਚਲੇ ਜਾਂਦੇ ਨੇ ਕੈਂਪ ਜੇਲ੍ਹ ਦੇ ਵਿੱਚ। ਕੈਂਪ ਜੇਲ੍ਹ ਦੇ ਵਿੱਚ ਉਦੋਂ ਸੁਪਰਡੈਂਟ ਸੀ ਨਿਸਾਰ ਖਾਨ, ਬੜਾ ਦਬੰਗ ਕਿਸਮ ਦਾ ਉਹ ਅਫਸਰ ਸੀ। ਉੱਥੇ ਜਦੋਂ ਬੰਦ ਹੋ ਜਾਂਦੇ ਨੇ ਤੇ ਇੱਕ ਦਿਨ ਹੁੰਦਾ ਹੈ ਕਿ ਜੇਲ੍ਹ ਦੀ ਇੱਕ ਕਿਆਰੀ ਦੇ ਵਿੱਚੋਂ ਹੀਰੋਇਨ ਦਾ ਇੱਕ ਪੈਕਟ ਬਰਾਮਦ ਹੁੰਦਾ ਹੈ। ਜਦੋਂ ਉਹ ਬਰਾਮਦ ਹੁੰਦਾ ਹੈ ਨਾ, ਹੀਰੋਇਨ ਬਰਾਮਦ ਹੁੰਦੀ ਹੈ ਤੇ ਜੇਲ੍ਹ 'ਚ ਰੌਲਾ ਪੈ ਜਾਂਦਾ ਹੈ ਕਿ ਇੰਨੀ ਢੇਰ ਸਾਰੀ ਹੀਰੋਇਨ ਜਿਹੜੀ ਹੈਗੀ ਹੈ ਉਹ ਜੇਲ੍ਹ ਦੇ ਵਿੱਚ ਕਿਵੇਂ ਆ ਗਈ। ਖੈਰ ਉਹਨੂੰ ਸ਼ੱਕ ਪਿਆ ਕਿ ਅੱਛੂ ਬਾਹਰ ਲਾਏ ਇੱਥੇ ਬੰਦ ਹੈ, ਲਿਹਾਜ਼ਾ ਇਹ ਏਡੇ ਤਗੜੇ ਬੰਦੇ ਦਾ ਹੀ ਕੰਮ ਹੋ ਸਕਦਾ ਵੇ। ਨਿਸਾਰ ਖਾਨ ਜਿਹੜਾ ਉਹ ਇਹਨਾਂ ਨੂੰ ਮੁਲਾਜ਼ੇ 'ਚ ਬੁਲਾ ਲੈਂਦਾ ਵੇ। ਜਦੋਂ ਇਹਨੂੰ ਲੰਬਰਦਾਰ ਜਿਹੜਾ ਜੇਲ੍ਹ ਦਾ ਹੁੰਦਾ ਵੇ, ਕੈਦੀਆਂ ਦੇ ਵਿੱਚ ਇੱਕ ਲੰਬਰਦਾਰ ਬਣਾਇਆ ਹੁੰਦਾ ਵੇ ਨਿਜ਼ਾਮ ਨੂੰ ਚਲਾਉਣ ਵਾਸਤੇ, ਨਾਲ ਪੁਲਿਸ ਦੀ ਐਡੀਸ਼ਨ ਜਿਹੜੀ ਹੁੰਦੀ ਹੈ ਜੇਲ੍ਹ ਦੀ ਉਹ ਚਲੀ ਜਾਂਦੀ ਹੈ। ਇਹਨੂੰ ਲੈ ਕੇ ਆਉਂਦੇ ਨੇ ਨਵੇਂ ਮੁਲਾਜ਼ੇ। ਜਦੋਂ ਮੁਲਾਜ਼ੇ ਲੈ ਕੇ ਆਉਂਦੇ ਨੇ ਤੇ ਇਹਨੇ ਬੇੜੀਆਂ ਵੀ ਲੱਗੀਆਂ ਹੁੰਦੀਆਂ ਤੇ ਕੜੀਆਂ ਵੀ ਲੱਗੀਆਂ ਹੁੰਦੀਆਂ ਤੇ ਕੱਦ ਇਹਦਾ ਛੋਟਾ ਸੀ ਅੱਛੂ ਬਾਹਰਲੇ ਦਾ। ਇਹ ਪੂਰੀ ਟੈਂਕ ਨਾਲ ਚੱਲਦਾ ਟਹਿਲਦਾ ਮੁਲਾਜ਼ੇ 'ਚ ਆਉਂਦਾ। ਮੁਲਾਜ਼ਾ ਜਿਹੜਾ ਹੁੰਦਾ, ਜਿਹੜੇ ਲੋਕ ਜੇਲ੍ਹ ਗਏ ਨੇ, ਜਿੰਨਾ ਉਹ ਸਿਸਟਮ ਵੇਖਿਆ ਵੇ, ਉਹਨਾਂ ਨੂੰ ਪਤਾ ਹੈ ਕਿ ਮੁਲਾਜ਼ੇ ਦਾ ਮਤਲਬ ਇਹ ਵੇ ਕਿ ਉੱਥੇ ਚਿੜੀ ਵੀ ਪਰ ਨਹੀਂ ਮਾਰ ਸਕਦੀ। ਤੁਸੀਂ ਅਦਾਲਤ ਵਿੱਚ ਤਾਂ ਬੋਲ ਸਕਦੇ ਹੋ, ਲੇਕਿਨ ਉਹ ਇੱਕ ਇੰਜ ਦੀ ਜਗ੍ਹਾ ਹੁੰਦੀ ਹੈ ਉੱਥੇ ਤੁਸੀਂ ਬੋਲ ਹੀ ਨਹੀਂ ਸਕਦੇ। ਇਸ ਵਾਸਤੇ ਕਿ ਚਾਰ ਚੁਫੇਰੇ ਪੁਲਿਸ, ਚਾਰ ਚੁਫੇਰੇ ਜੇਲ੍ਹ ਦੀਆਂ ਕੰਧਾਂ,
ਉਸ ਤੋਂ ਬਾਅਦ ਜਿਹੜੇ ਲੰਬਰਦਾਰ ਔਰ ਕੈਦੀ ਜਿਹੜੇ ਉਹਨਾਂ ਇਸ ਕੰਮ ਵਾਸਤੇ ਰੱਖੇ ਹੁੰਦੇ ਨੇ, ਕੋਈ ਚੂੰ ਚਰਾਂ ਕਰੇ ਤੇ ਉਹਨੂੰ ਮਾਰਨਾ ਸ਼ੁਰੂ ਕਰ ਦਿਓ, ਉਹ ਸਾਰਾ ਨਿਜ਼ਾਮ ਹੁੰਦਾ ਵੇ। ਸਾਹਮਣੇ ਸੁਪਰਡੈਂਟ ਸਾਹਿਬ ਬੈਠੇ ਨੇ ਕੁਰਸੀ ਦੇ ਉੱਤੇ, ਇਹ ਆਉਂਦਾ ਹੈ ਤੇ ਨਿਸਾਰ ਖਾਨ ਸੁਪਰਡੈਂਟ ਇਹਨੂੰ ਕਹਿੰਦਾ ਕਿ ਓਏ ਬਾਹਰ ਲਿਆ, ਹੁਣ ਆਇਓ ਨਾ ਕਾਬੂ, ਉਹ ਤੂੰ ਇੱਥੇ ਆ ਕੇ ਵੀ ਤੇ ਹੀਰੋਇਨ ਵੇਚਣਾ ਸ਼ੁਰੂ ਕਰ ਦਿੱਤੀ ਏ, ਤੁਸਾਂ ਜੇਲ੍ਹ ਨੂੰ ਰੰਡੀ ਦਾ ਕੋਠਾ ਸਮਝ ਲਿਆ ਵੇ। ਤੇ ਅੱਗੋਂ ਅੱਛੂ ਬਾਹਰਲਾ ਡਰਨ ਦੀ ਬਜਾਏ ਜਵਾਬ ਕੀ ਦਿੰਦਾ, ਕਹਿੰਦਾ ਗੱਲ ਸੁਣ ਖਾਨ ਸਾਹਿਬ, ਜੇ ਮੈਂ ਹੀਰੋਇਨ ਵੇਚਾਂ ਤੇ ਮੈਂ ਥਾਲ 'ਚ ਰੱਖ ਕੇ ਵੀ ਇੱਥੇ ਵੇਚਾਂ ਤੇ ਤੈਨੂੰ ਮੇਰੇ ਵੜਕੇ ਜਿਹੜੇ ਨੇ ਤੇਰੇ ਉਹ ਵੀ ਮੈਨੂੰ ਨਹੀਂ ਰੋਕ ਸਕਦੇ, ਲੇਕਿਨ ਮੈਂ ਇਹ ਕੰਮ ਜੇਲ੍ਹ 'ਚ ਨਹੀਂ ਕਰਦਾ। ਖੈਰ ਨਿਸਾਰ ਖਾਨ ਗੁੱਸਾ ਬੜਾ ਚੜਿਆ ਹੁੰਦਾ, ਉਹ ਇਹਨੂੰ ਕਹਿੰਦੇ ਨੇ ਕਸੂਰੀ ਚੱਕੀ ਬੰਦ ਕਰ ਦਿਓ। ਕਸੂਰੀ ਚੱਕੀ ਸਮਝੋ ਕਿ ਉਹ ਜੇਲ੍ਹ ਦੇ ਵਿੱਚ ਇੱਕ ਨਵੀਂ ਜੇਲ੍ਹ ਹੁੰਦੀ ਹੈ, ਜਿੱਥੇ ਜਿਹਨੂੰ ਕਿਸੇ ਨੂੰ ਤਕਲੀਫ ਦੇਣੀ ਹੋਵੇ, ਜਿਹੜਾ ਜੇਲ੍ਹ ਡਰਾਮੇਬਾਜ਼ੀਆਂ ਕਰਦਾ ਹੋਵੇ, ਬਦਮਾਸ਼ੀਆਂ ਕਰਦਾ ਹੋਵੇ, ਉਹਨੂੰ ਕਸੂਰੀ ਚੱਕੀ ਬੰਦ ਕਰ ਦਿੱਤਾ ਜਾਂਦਾ ਵੇ। ਖੈਰ ਇਹਨੂੰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਗੱਲ ਦਾ ਪਤਾ ਲੱਗਦਾ ਹੈ ਇਹਦੇ ਭਰਾ ਛੀਦੀ ਨੂੰ ਕਿ ਅੱਛੂ ਨੂੰ ਕਸੂਰੀ ਚੱਕੀ ਬੰਦ ਕੀਤਾ ਹੋਇਆ। ਛੀਦੀ ਕੀ ਕੰਮ ਕਰਦਾ ਹੈ ਜਨਾਬ ਅਲੀ, ਉਹ G3 ਲੈਂਦਾ, G3 ਲੈ ਕੇ ਤੇ ਜਾ ਕੇ ਕੈਂਪ ਜੇਲ੍ਹ ਦੀ ਕੰਧ ਨੂੰ ਨਿਸ਼ਾਨਾ ਬਣਾਉਂਦਾ ਹੈ ਔਰ ਉੱਥੇ ਇੰਨੀ ਕੁ ਸ਼ਦੀਦ ਫਾਇਰਿੰਗ ਕਰਦਾ ਹੈ ਕਿ ਉਹਦੀਆਂ ਕੰਧ ਦੀਆਂ ਇੱਟਾਂ ਜਿਹੜੀਆਂ ਨੇ ਉਹ ਪੁੱਟੀਆਂ ਗਈਆਂ। ਤੇ ਨਾਲ ਹੀ ਉਹਨੇ ਪੈਗਾਮ ਭੇਜਿਆ ਉਹਨੂੰ ਕਿ ਅੱਜ ਤੇ ਮੈਂ ਤੇਰੀ ਜੇਲ੍ਹ ਤੇ ਫਾਇਰਿੰਗ ਕੀਤੀ ਹੈ, ਲੇਕਿਨ ਹੁਣ ਮੈਂ ਹੋਮ ਸੈਕਟਰੀ ਤੱਕ ਵੀ ਜਾ ਸਕਦਾ ਵਾਂ, ਤੂੰ ਮੇਰੇ ਭਰਾ ਨੂੰ ਕਸੂਰੀ ਚੱਕੀ ਬੰਦ ਕੀਤਾ ਹੈ। ਡਰਦਾ ਮਰਦਾ ਕੀ ਨਾ ਕਰਦਾ ਨਿਸਾਰ ਖਾਨ ਮਜਬੂਰ ਹੋ ਗਿਆ, ਉਹਦੀ ਕਸੂਰੀ ਚੱਕੀ ਵੀ ਖਤਮ ਕੀਤੀ। ਉਸ ਤੋਂ ਬਾਅਦ ਉਹਨੂੰ ਚਾਰਪਾਈ ਦਿੱਤੀ ਸੌਣ ਵਾਸਤੇ। ਏਡੇ ਇਹ ਤਗੜੇ ਲੋਕ ਸਨ, ਇਹਨਾਂ ਦੀਆਂ ਦਹਿਸ਼ਤ ਦੀਆਂ ਦਾਸਤਾਨਾਂ ਜ਼ੁਬਾਨੇ ਜ਼ਦੇਆਮ ਸਨ। ਕਹਿੰਦੇ ਨੇ ਕਿ ਜਿਹੜੇ ਰੋਡ ਦੇ ਉੱਤੇ ਆ ਰਹੇ ਹੁੰਦੇ ਸਨ ਨਾ, ਅਗਰ ਕਿਧਰੇ ਪੁਲਿਸ ਨੇ ਨਾਕਾ ਲਾਇਆ ਹੁੰਦਾ ਸੀ, ਜਾਂ ਤੇ ਉਹ ਦੌੜ ਜਾਂਦੀ ਸੀ ਤੇ ਜਾਂ ਪੁਲਿਸ ਐਲਕਾਰ ਲੰਮੇ ਪੈ ਜਾਂਦੇ ਸਨ ਕਿ ਇਹ ਇੰਤਹਾਈ ਮੈਂਟਲ ਔਰ ਪਾਗਲ ਨੇ, ਇਹਨਾਂ ਦਾ ਕੋਈ ਪਤਾ ਨਹੀਂ ਹੈ ਫਾਇਰਿੰਗ ਕਰਕੇ ਤੇ ਐਵੇਂ ਸਾਨੂੰ ਮਾਰ ਦੇਣ। ਇੰਨੀ ਕੋਈ ਇਹਨਾਂ ਦੀ ਦਹਿਸ਼ਤ ਸੀ। ਮੁਕੱਦਮਾਤ ਦੀ ਤਾਦਾਦ ਜਿਹੜੀ ਹੈ ਉਹ 200 ਤੋਂ 250 ਤੋਂ ਵੱਧ ਚੁੱਕੀ ਸੀ ਇਹਨਾਂ ਦੇ ਉੱਤੇ, ਲੇਕਿਨ ਇਹ ਫੜੇ ਨਹੀਂ ਸੀ ਜਾ ਰਹੇ, ਇਹਨਾਂ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ। ਜ਼ਾਹਿਰ ਹੈ ਹਰ ਬੰਦੇ ਦੇ ਪਿੱਛੇ, ਹਰ ਬਦਮਾਸ਼ ਦੇ ਪਿੱਛੇ ਇੱਕ ਵੱਡੀ ਸਾਰੀ ਤਾਕਤ ਹੁੰਦੀ ਹੈ ਜਿਹੜੀ ਉਹਦੇ ਕੋਲ ਸਾਰਾ ਕੁਝ ਕਰਵਾ ਰਹੀ ਹੁੰਦੀ ਹੈ, ਜਿਹਦੇ ਸਿਰ ਤੇ ਉਹ ਸਾਰਾ ਕੁਝ। ਇਕੱਲਾ ਬੰਦਾ ਕੋਈ ਵੀ ਕੁਛ ਨਹੀਂ ਹੁੰਦਾ, ਬਹਾਦਰ ਜਿੰਨਾ ਮਰਜ਼ੀ ਹੋਵੇ, ਲੇਕਿਨ ਉਹ ਮੁਆਸ਼ਰੇ ਨਾਲ, ਉਹ ਇਦਾਰਿਆਂ ਨਾਲ ਭੇੜ ਨਹੀਂ ਸਕਦਾ, ਉਹਦੇ ਪਿੱਛੇ ਕੁਛ ਨਾ ਕੁਛ ਹੁੰਦਾ। ਖੈਰ ਇਹਨਾਂ ਦੇ ਪਿੱਛੇ ਵੀ ਜ਼ਾਹਿਰ ਇੱਕ ਤਾਕਤ ਸੀ। ਹੁਣ ਇਹ ਜਨਾਬ ਅਲੀ ਦੋਵੇਂ ਗ੍ਰਿਫਤਾਰ ਹੋ ਜਾਂਦੇ ਨੇ। ਗ੍ਰਿਫਤਾਰੀ ਤੋਂ ਬਾਅਦ ਜਿਹੜਾ ਛੀਦੀ ਹੈ ਉਹ ਵੀ ਜ਼ਾਹਿਰ ਹੈ, ਉਹਨੂੰ ਵੀ ਪੁਲਿਸ ਨੇ ਉਹਦੇ ਖਿਲਾਫ ਵੀ ਘੇਰਾ ਤੰਗ ਕਰ ਲਿਆ ਸੀ। ਉਹ ਸ਼ਦਾਰਿਆ ਦੇ ਵਿੱਚ ਇੱਕ ਮਕਾਨ 'ਚ ਲੁਕਿਆ ਹੋਇਆ ਸੀ ਤੇ ਪੁਲਿਸ ਨੂੰ ਪਤਾ ਲੱਗਦਾ ਹੈ, ਮੁਖਬਰ ਇਤਲਾਹ ਦਿੰਦਾ ਹੈ ਕਿ ਛੀਦੀ ਜਿਹੜਾ ਹੈ ਉਹ ਫਲਾਣੇ ਮਕਾਨ ਦੇ ਵਿੱਚ ਇਸ ਟਾਈਮ ਲੁਕਿਆ ਹੈ। ਖੈਰ ਪੁਲਿਸ ਜਾ ਕੇ ਉਹਨੂੰ ਘੇਰਾ ਪਾ ਲੈਂਦੀ ਹੈ ਤੇ ਪੁਲਿਸ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਜਦੋਂ ਪੁਲਿਸ ਮੁਕਾਬਲਾ ਸ਼ੁਰੂ ਹੋ ਜਾਂਦਾ, ਕਈ ਦੇਰ ਤੱਕ ਚੱਲਦਾ ਰਹਿੰਦਾ ਪੁਲਿਸ ਮੁਕਾਬਲਾ, ਲੇਕਿਨ ਉਹ ਗ੍ਰਿਫਤਾਰੀ ਨਹੀਂ ਦਿੰਦਾ। ਅਖੀਰ ਪੁਲਿਸ ਨੇ ਉਸ ਕਮਰੇ ਦੀ ਛੱਤ ਪਾੜ ਕੇ ਉੱਤੋਂ ਫਾਇਰਿੰਗ ਕੀਤੀ ਤੇ ਜਿਹਦੇ ਨਾਲ ਛੀਦੀ ਜਿਹੜਾ ਹੈ ਉਹ ਹਲਾਕ ਹੋ ਗਿਆ। ਜਦੋਂ ਉਹਨਾਂ ਜਾ ਕੇ ਉਹਦੀ ਡੈੱਡ ਬਾਡੀ ਬਰਾਮਦ ਕੀਤੀ ਤੇ ਨਾਲ ਇੱਕ ਰਾਈਫਲ ਜਿਹੜੀ ਪਈ ਸੀ, ਉਹਦੇ ਬੱਟ ਦੇ ਉੱਤੇ ਅੰਜਮਨ ਦੀ ਤਸਵੀਰ ਲੱਗੀ ਹੋਈ ਸੀ। ਅੱਛਾ, ਅੰਜਮਨ ਦੀ ਤਸਵੀਰ ਤੋਂ ਮੈਨੂੰ ਯਾਦ ਆਇਆ ਕਿ ਅਦਾਕਾਰਾ ਅੰਜਮਨ ਨਾਲ ਛੀਦੀ ਦੇ ਸਕੈਂਡਲ ਬਹੁਤ ਜ਼ਿਆਦਾ ਮਸ਼ਹੂਰ ਸਨ ਔਰ ਦੱਸਿਆ ਜਾਂਦਾ ਹੈ ਕਿ ਇਹਨੇ ਇੱਕ ਚਿੱਟੇ ਰੰਗ ਦੀ ਪਜਾਰੋ ਰੱਖੀ ਹੋਈ ਸੀ। ਜਦੋਂ ਚਾਹੁੰਦਾ ਪਜਾਰੋ ਵਿੱਚ ਬਹਿ ਕੇ ਤੇ ਸਟੂਡੀਓ ਚਲਾ ਜਾਂਦਾ ਸੀ ਔਰ ਅਦਾਕਾਰਾ ਬੇਸ਼ੱਕ ਉਸ ਟਾਈਮ ਕੰਮ ਕਰ ਰਹੀ ਹੁੰਦੀ ਸੀ, ਉਹ ਸਾਰੇ ਕੰਮ ਛੱਡ ਕੇ ਤੇ ਆ ਕੇ ਇਹਦੀ ਪਜਾਰੋ ਦੇ ਬਾਨਟ ਤੇ ਬਹਿ ਕੇ ਇਹਦੇ ਨਾਲ ਗੱਪਸ਼ਪ ਕਰਨਾ ਸ਼ੁਰੂ ਕਰ ਦਿੰਦੀ ਸੀ। ਲਾਹੌਰ ਦਾ ਕੋਈ ਸਨਅਤਕਾਰ, ਲਾਹੌਰ ਦਾ ਕੋਈ ਤਾਜਰ, ਕੋਈ ਫਿਲਮ ਪ੍ਰੋਡਿਊਸਰ ਇਹਨਾਂ ਦੇ ਸ਼ਰ ਤੋਂ ਮਹਿਫੂਜ਼ ਨਹੀਂ ਸੀ। ਇਹਨਾਂ ਹਰ ਬੰਦੇ ਕੋਲੋਂ ਬੱਥਾ ਲਿਆ, ਢੇਰ ਪੈਸਾ ਇਕੱਠਾ ਕੀਤਾ, ਲੇਕਿਨ ਇਸ ਬਦਮਾਸ਼ੀ ਦੀ ਜਿਹੜੀ ਵਜ੍ਹਾ ਤੋਂ ਇਬਤਦਾ ਹੋਈ ਉਹ ਉੱਥੇ ਦੀ ਉੱਥੇ, ਯਾਨੀ ਇਹਨੇ ਆਪਣੇ ਪਿਓ ਦਾ ਬਦਲਾ ਜੂਨੇ ਬੁੱਚੜ ਕੋਲੋਂ ਨਹੀਂ ਲਿਆ, ਇਹਨਾਂ ਕੰਮਾਂ ਨੂੰ ਪੈ ਗਏ। ਹੁਣ ਇਹ ਦੋਵੇਂ ਰਹਿ ਗਏ ਅੰਦਰ। ਜਦੋਂ ਇਹ ਅੰਦਰ ਰਹਿ ਗਏ, ਛੀਦੀ ਬਾਹਰ ਮਾਰਿਆ ਜਾਂਦਾ ਹੈ ਤੇ ਅੱਛੂ ਬਾਹਰਲਾ ਕੀ ਕਰਦਾ ਵੇ ਕਿ ਉਹ ਮੀਆਂ ਸ਼ਹਿਬਾਜ਼ ਸ਼ਰੀਫ ਉਦੋਂ ਗਾਲਬਨ ਵਜ਼ੀਰ ਆਲਾ ਸਨ, ਉਹਨਾਂ ਨੂੰ ਖਤ ਲਿਖਦਾ ਹੈ। ਖਤ ਦੇ ਵਿੱਚ ਕੀ ਲਿਖਦਾ ਵੇ ਕਿ ਮੀਆਂ ਸਾਹਿਬ, ਤੁਹਾਡੇ ਹੁਕਮ ਨਾਲ ਮੇਰੇ ਭਰਾ ਨੂੰ ਮਾਰਿਆ ਗਿਆ, ਮੈਂ ਬਾਹਰ ਆ ਲਵਾਂ, ਛੱਡਣਾ ਮੈਂ ਤੁਹਾਨੂੰ ਵੀ ਨਹੀਂ। ਇਹ ਖਤ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਮੀਆਂ ਸ਼ਹਿਬਾਜ਼ ਸ਼ਰੀਫ ਨਾ ਵੀ ਵਜ਼ੀਰ ਆਲਾ ਹੁੰਦਾ ਤੇ ਤਾਂ ਵੀ ਮੀਆਂ ਸ਼ਹਿਬਾਜ਼ ਸ਼ਰੀਫ ਇੱਕ ਤਾਕਤ ਦਾ ਨਾਂ ਹੈ। ਉਹਨਾਂ ਨਾਲ ਲੜਨਾ ਜਾਂ ਉਹਨਾਂ ਨਾਲ ਭਿੜਨਾ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ ਹੈ। ਉਹ ਏਡੇ ਤਗੜੇ ਲੋਕ ਸਨ, ਲੇਕਿਨ ਉਤੋਂ ਵਜ਼ੀਰ ਆਲਾ ਵੀ। ਖੈਰ ਮੀਆਂ ਸਾਹਿਬ ਨੇ ਕਿਹਾ ਕਿ ਇਹਨੂੰ ਫਾਰਗ ਕਰੋ, ਪੁਲਿਸ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਫਾਰਗ ਕਰੋ। ਸਾਰੇ ਇਹਨੇ ਤਾਂ ਮੁਕੱਦਮਾਤ ਆਲਰੇਡੀ ਇਹਨਾਂ ਦੇ ਸੜ ਬੰਦੇ ਨਾ ਇੰਨੇ ਕੋ ਮਾਰੇ ਸਨ ਕਿ ਉਹ ਬਾਲਾਗਾਡੀ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਜਦੋਂ ਵੀ ਕੋਈ ਬੰਦਾ ਮਾਰਦਾ ਉਹਦੇ ਨਾਲ ਉਹ ਲਾਸ਼ ਨਾਲ ਕੀ ਕਰਦਾ, ਲਾਸ਼ ਦਾ ਢਿੱਡ ਪਾੜ ਕੇ ਆਂਦਰਾਂ ਬਾਹਰ ਕੱਢ ਕੇ ਤੇ ਉਹਨੂੰ ਦਰਿਆ ਬੁਰਦ ਕਰ ਦਿੰਦਾ ਸੀ। ਔਰ ਇਹਨਾਂ ਕਈ ਬੰਦੇ ਇਸ ਤਰ੍ਹਾਂ ਹੀ ਮਾਰ ਕੇ ਦਰਿਆ, ਚੌਂਕੇ ਇਹਨਾਂ ਦੇ ਲਾਗੇ ਦਰਿਆ ਵੈਸੇ ਵੀ ਲਾਗੇ ਵੇ ਅਵਾਨ ਟਰਾਏ ਵਾਲੇ ਦੇ ਉਸ ਏਰੀਏ ਦੇ, ਇਹ ਰਾਵੀ ਛੁੱਟ ਦਿੰਦੇ ਸਨ। ਖੈਰ ਆਖਿਰਕਾਰ ਉਹ ਵਕਤ ਆ ਗਿਆ ਜਿਹੜਾ ਹਰ ਬਦਮਾਸ਼ ਦੇ ਉੱਤੇ ਆਂਦਾ ਹੁੰਦਾ ਹੈ, ਯਾਨੀ ਇਹਨਾਂ ਨੂੰ ਮਾਰਨ ਦਾ।
ਉਦੋਂ ਜਨਾਬ ਅਲੀ ਕੀਤਾ ਗਈ ਕਿ ਜਦੋਂ ਵਜ਼ੀਰ ਆਲਾ ਸਾਹਿਬ ਵੱਲੋਂ ਆਰਡਰ ਹੋ ਗਏ, ਉਸ ਤੋਂ ਬਾਅਦ ਪੁਲਿਸ ਨੇ ਪੁਰਾਣਿਆਂ ਮੁਕੱਦਮਿਆਂ ਦੇ ਵਿੱਚ ਇਹਨੂੰ ਜੇਲੋਂ ਬਾਹਰ ਕਢਾਇਆ। ਬਾਹਰ ਕਢਾ ਕੇ ਤਫਤੀਸ਼ ਲਈ ਤੇ ਇਹਨਾਂ ਨੂੰ ਮਾਰਨ ਵਾਸਤੇ ਲੈ ਜਾਂਦੇ ਨੇ। ਹੁਣ ਮਾਰਨ ਦੇ ਮੌਕੇ ਉੱਤੇ ਜਿਹੜੇ ਡਾਇਲਾਗ ਨੇ ਉਹ ਵੀ ਬੜੇ ਹੈਰਾਨਕੁਨ ਨੇ। ਜਦੋਂ ਸਭ ਤੋਂ ਪਹਿਲੇ ਉਹ ਬਾਹਰਲੇ ਵੱਲ ਅੱਛੂ ਬਾਹਰਲੇ ਵੱਲ ਬੰਦੂਕਾਂ ਕਰਦੇ ਨੇ ਪੁਲਿਸ ਵਾਲੇ, ਤੇ ਉਹਨੂੰ ਕਹਿੰਦੇ ਨੇ ਹਾਂ ਦੱਸ ਬਈ ਤੇਰੀ ਕੋਈ ਆਖਰੀ ਖਾਹਿਸ਼ ਜਿਹੜੀ ਅਸੀਂ ਪੂਰੀ ਕਰ ਸਕੀਏ। ਤੇ ਅੱਛੂ ਬਾਹਰਲਾ ਕਹਿੰਦਾ ਹੈ ਕਿ ਮੈਂ ਇੱਕ ਮਿਹਨਤ ਕਰਨਾ ਚਾਹੁੰਦਾ ਵਾਂ, ਔਰ ਇਹ ਵੇ ਕਿ ਮੈਂ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਕੋਲੋਂ ਮਾफ़ੀ ਮੰਗਣਾ ਚਾਹੁੰਦਾ ਕਿ ਮੈਨੂੰ ਇੱਕ ਵਾਰੀ ਮਾफ़ੀ ਦੇ ਦਿਓ, ਮੈਂ ਗਲਤੀ ਨਾਲ ਖਤ ਲਿਖ ਲਿਆ ਹੈ ਤੇ ਅੱਜ ਤੋਂ ਬਾਅਦ ਮੈਂ ਬੰਦਿਆਂ ਵਾਂਗੂ ਰਵਾਂਗਾ, ਇਨਸਾਨਾਂ ਵਾਂਗੂ ਰਵਾਂਗਾ, ਸਾਰੀਆਂ ਬਦਮਾਸ਼ੀਆਂ ख़त्म ਕਰ ਦਿਆਂਗਾ ਤੇ ਕੋਈ ਕਿਸੇ ਕਿਸਮ ਦਾ ਨਾ ਰੌਲਾ ਨਾ ਪੰਡੀ, ਇੱਕ ਵਾਰੀ ਮੈਨੂੰ ਮਾफ़ੀ ਦੇ ਦਿੱਤੀ ਜਾਏ। ਜਦੋਂ ਇਹ ਗੱਲ ਹੁੰਦੀ ਹੈ ਤੇ ਬਾਲਾ ਗਾਡੀ ਸੁਣਦਾ ਪਿਆ, ਉਹਨੂੰ ਕਹਿੰਦਾ ਉਹ ਬਾਹਰ ਲਿਆ, ਇਹ ਦੱਸ ਕਿ ਅਸਾਂ ਹੁਣ ਤੱਕ ਜਿੰਨੇ ਬੰਦੇ ਮਾਰੇ ਨੇ ਅਸੀਂ ਕਿਸੇ ਤੇ ਤਰਸ ਕੀਤਾ, ਅਸੀਂ ਕਿਸੇ ਨੂੰ ਮਾफ़ੀ ਦਿੱਤੀ ਹੈ, ਕਿਸੇ ਨੂੰ ਅਸਾਂ ਛੱਡਿਆ? ਅੱਛੂ ਕਹਿੰਦਾ ਕਿ ਨਹੀਂ। ਉਹਨੇ ਕਿਹਾ ਸਾਨੂੰ ਵੀ ਕਿਸੇ ਨਹੀਂ ਛੱਡਣਾ, ਸਾਰੇ ਨਾਲ ਮਾਰਨੀ ਮਾਰਨਾ ਤੇ ਇਹਦੇ ਤਰਲੇ ਹੁਣ ਨਾ ਪਾ। ਖੈਰ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਅੱਛੂ ਬਾਹਰਲੇ ਨੂੰ ਮਾਰ ਦਿੰਦੀ। ਮਾਰਨ ਤੋਂ ਬਾਅਦ ਵਾਰੀ ਆ ਜਾਂਦੀ ਹੈ ਬਾਲੇ ਗਾਡੀ ਦੀ। ਗਾਡੀ ਕੋਲ ਵੀ ਪੁਲਿਸ ਵਾਲੇ ਪੁੱਛਦੇ ਨਾ ਵੀ ਤੇਰੀ ਕੋਈ ਆਖਰੀ ਖਾਹਿਸ਼? ਉਹਨੇ ਕਿਹਾ ਮੇਰੀ ਖਾਹਿਸ਼ ਸਿਰਫ ਇੰਨੀ ਹੈ ਕਿ ਇੱਕ ਤੇ ਮਾਰਨ ਲੱਗਿਆ ਮੇਰੇ ਚਿਹਰੇ ਤੇ ਗੋਲੀ ਨਹੀਂ ਮਾਰਨੀ, ਥੱਲੇ ਵਾਲਾ ਹਿੱਸਾ ਤੁਹਾਡਾ ਹੈ। ਦੂਜੀ ਗੱਲ ਇਹ ਵੇ ਕਿ ਮੈਨੂੰ ਸਿੰਗਲ ਗੋਲੀ ਨਹੀਂ ਤੁਸੀਂ ਮਾਰਨੀ, ਮੈਨੂੰ ਬ੍ਰੈਸਟ ਮਾਰੋ, ਸਿਰਫ ਮੈਨੂੰ ਤੜਫਾ ਕੇ ਨਾ ਮਾਰਿਆ ਜੇ। ਮੈਂ ਚੂੰਕਿ ਮੈਂ ਅੱਜ ਤੱਕ ਜਿੰਨੇ ਬੰਦੇ ਮਾਰੇ ਨੇ ਮੈਂ ਬ੍ਰੈਸਟ ਹੀ ਮਾਰੇ ਨੇ, ਮੈਂ ਇੱਕ ਗੋਲੀ ਸਿੰਗਲ ਗੋਲੀ ਨਾਲ ਕਦੀ ਕੋਈ ਬੰਦਾ ਨਹੀਂ ਮਾਰਿਆ, ਮੈਂ ਉਹਨੂੰ ਬ੍ਰੈਸਟ ਹੀ ਮਾਰਿਆ। ਲਿਹਾਜ਼ਾ ਮੇਰੀ ਇਹ ਖਾਹਿਸ਼ ਹੈ ਕਿ ਤੁਸੀਂ ਵੀ ਮੈਨੂੰ ਬ੍ਰੈਸਟ ਮਾਰ ਕੇ ਮਾਰੋ, ਔਰ ਤਾਂ ਕਿ ਮੈਂ ਜਲਦੀ ਮਰ ਸਕਾਂ। ਖੈਰ ਪੁਲਿਸ ਵਾਲੇ ਦੰਗ ਰਹਿ ਗਏ, ਇੱਕ ਦੂਜੇ ਦਾ ਮੂੰਹ ਵੇਖਣ ਲੱਗ ਪਏ। ਕਿਸ ਕਿਸਮ ਦਾ ਇਹ ਨਫਸਿਆਤੀ ਮਰੀਜ਼, ਇਹ ਮੈਂਟਲ ਹੈ ਕੀ ਐਟਮ? ਇਸ ਵਕਤ ਦੇ ਉੱਤੇ ਤੇ ਬੜੇ ਵੱਡੇ ਜਿਹੜੇ ਉਹਨਾਂ ਦੀਆਂ ਸ਼ਲਵਾਰਾਂ ਭੇਜ ਜਾਂਦੀਆਂ ਨੇ ਤੇ ਇਹ ਕਹਿੰਦਾ ਮੈਨੂੰ ਬ੍ਰੈਸਟ ਮਾਰੋ। ਉਹ ਜਦੋਂ ਸੋਚੀ ਪੈ ਜਾਂਦੇ ਨਾ ਤੇ ਇਹ ਫਿਰ ਬੋਲਦਾ ਹੈ, ਇਹ ਕਹਿੰਦਾ ਯਾਰ ਜਲਦੀ ਕਰੋ, ਮੇਰੇ ਜਿਸਮ 'ਚ ਪੇਨ ਹੋਣਾ ਸ਼ੁਰੂ ਹੋ ਗਈ ਹੈ, ਤੁਹਾਡੀਆਂ ਇੰਝ ਲੱਗਦਾ ਮੈਨੂੰ ਗੋਲੀਆਂ ਲੱਗਦੀਆਂ ਪਈਆਂ ਨੇ, ਮੈਨੂੰ ਦਰਦ ਹੋਣਾ ਸ਼ੁਰੂ ਹੋ ਗਈ, ਜਲਦੀ ਕਰੋ ਮੈਨੂੰ ਬ੍ਰੈਸਟ ਮਾਰੋ ਤੇ ਮੇਰਾ ਕੰਮ ਮੁਕਾਓ। ਖੈਰ ਪੁਲਿਸ ਜਿਹੜੀ ਹੈਗੀ ਹੈ ਉਹਨੇ ਉਹਦਾ ਵੀ ਕੰਮ ਮੁਕਾਇਆ, ਉਹਨੂੰ ਵੀ ਅਗਲੇ ਜਹਾਨ ਅਪੜਾ ਦਿੱਤਾ। ਜੁਰਮ ਦੀ ਦੁਨੀਆ ਦਾ ਇਹ ਬਾਬ ਜਿਹੜਾ 80 ਦੀ ਦਹਾਈ ਸ਼ੁਰੂ ਹੋਇਆ ਤੇ 90 ਤੱਕ ਇਹ ਚੱਲਦਾ ਰਿਹਾ, ਇਹ ਇੰਜ ਕਰਕੇ ਬੰਦ ਹੋਇਆ। ਤੇ ਪਾਕਿਸਤਾਨ ਦੇ ਵਿੱਚ ਜਿੰਨੇ ਬਦਮਾਸ਼ ਸਨ ਉਹਨਾਂ ਨੂੰ ਇੱਕ ਪੈਗਾਮ ਗਿਆ ਕਿ ਬਦਮਾਸ਼ ਜਿੰਨਾ ਵੀ ਤਗੜਾ ਹੋਵੇ ਉਹਦਾ ਇੱਕ ਅੰਜਾਮ ਹੁੰਦਾ, ਇਹ ਹੀ ਹੁੰਦਾ। ਨਾਲ ਹੀ ਲਾਹੌਰੀਆਂ ਨੂੰ ਵੀ ਸੁੱਖ ਦਾ ਸਾਹ ਆਇਆ। ਮਿਲਨੇ ਆ ਕਿਸੇ ਅਗਲੇ ਹੋਰ ਇੰਜ ਦੀ ਸਟੋਰੀ ਦੇ ਵਿੱਚ ਤੁਹਾਡੇ ਨਾਲ, ਉਦੋਂ ਤੀਕਰ ਰੱਬ ਰਾਖਾ।